ਸਾਡੇ ਮੂਸੇਵਾਲ ਸਾਹਿਬ ਦਾ ਮਾਮਲਾ ਹੱਲ ਨਹੀਂ ਹੋਇਆ, ਨਾ ਭਾਈ ਦੀਪ ਸਿੰਘ ਸਿੱਧੂ ਦਾ ਹੱਲ ਹੋਇਆ। ਸੋ ਇਹ ਸਾਰੀਆਂ ਚੀਜ਼ਾਂ ਇਹ ਸਾਨੂੰ ਸਿੱਖਾਂ ਨੂੰ ਰੜਕਦੀਆਂ। ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਟਾਈਮ ਦੇ ਵਿੱਚ ਹੋ ਗਈ ਸੀ, ਤੇ ਸੈਂਟਰ ਨੂੰ ਇੱਧਰਲੇ ਪਾਸੇ ਦੇਖ ਲੈਣਾ ਚਾਹੀਦਾ। ਇਹਨਾਂ ਦਾ ਕਹਿਣਾ ਹੈ ਜੀ ਅੰਮ੍ਰਿਤਪਾਲ ਜੋ ਮੁੱਦੇ ਚੱਕ ਰਹੇ ਨੇ, ਪੰਜਾਬ ਦੇ ਪੁਰਾਣੇ ਮੁੱਦੇ ਜੋ ਤੁਸੀਂ ਕਿਸੇ ਸਮੇਂ ਚੱਕਦੇ ਸੀਗੇ ਉਹ ਦੁਬਾਰਾ ਚੱਕੇ जा रहे हैं। उसका मतलब है कि सिख भूले नहीं हैं और इनको वो रड़क है दिल में कि हमको इंसाफ नहीं मिल रहा। अगर सिखों के साथ बगाड़ेगा, मैं तो यही मोदी जी को कहूँगा कि ये अच्छी बात नहीं है। ਸਾਹਮਣੇ ਦੇਖੋ ਸਰ, ਸਾਹਮਣੇ ਜੀ ਕੈਮਰੇ ਸਾਹਮਣੇ ਆ ਜੀ। ਜਦੋਂ ਇਹ ਪੁੱਛਦੇ ਹੈ ਕਿ ਸਰਕਾਰ ਕਹਿ ਕੇ ਗਈ ਹੈ ਕਿ ਥੋੜੇ ਦਿਨਾਂ ਦੇ ਵਿੱਚ ਸਾਰਾ ਕੁਝ ਹੱਲ ਹੋ ਜਾਣਾ ਹੈ। ਜਦੋਂ ਸਪੀਕਰ ਸਾਹਿਬ ਨੇ ਇਹੋ ਜਿਹੀ ਗੱਲ ਕੀਤੀ ਤੇ ਮੈਂ ਡਰ ਗਿਆ। ਮੈਂ ਕਿਹਾ ਕਿਤੇ ਸਪੀਕਰ ਸਾਹਿਬ ਆਪਣੀ ਗੱਲ ਤਾਂ ਨਹੀਂ ਕਰਦੇ ਕਿ ਮੈਂ ਖਤਮ ਹੋ ਜਾਣਾ। ਤੇ ਇਹ ਤਾਂ ਦੇਖਿਆ ਜਾਊਗਾ ਕੀ ਕਰਦੀ ਹੈ ਸਰਕਾਰ। ਸੁਣ ਕੇ ਗਈ ਹੈ, ਉਹਨਾਂ ਨੇ ਤੋਥੋਂ ਵੋਟਾਂ ਲੈਣੀਆਂ, ਤੋਥੋਂ ਕੰਮ ਲੈਣੇ ਹੈ। ਜੇ ਤਾਂ ਆਪਣੇ ਵਾਅਦੇ ਤੇ ਰਹਿ ਜਾਣਗੇ ਜਿਹੜਾ ਹੈਗਾ, ਤਾਂ ਫਿਰ ਚੈਨ ਆ ਜੂਗੀ। ਹੁਣ 7 ਸਾਲ ਹੋ ਗਏ ਹੈ, ਸਾਨੂੰ ਪਤਾ ਨਹੀਂ ਕੀ ਸਮਝਦੀ ਹੈ ਹੁਕੂਮਤ ਦਿੱਲੀ ਦੀ। ਤੇ ਜਿਹੜਾ ਸਿੱਖਾਂ ਦਾ ਮਨ ਹੈ, ਉਹਨਾਂ ਦੀ ਅਣਖ ਖੋਲ ਪਈ ਹੈ, ਜਿਹਦੇ ਨਾਲ ਹੁਣ ਜੇ ਜ਼ਿਆਦਾ ਦੇਰੀ ਕਰੂਗੀ ਸਰਕਾਰ, ਤੇ ਸਰਕਾਰ ਦੇ ਹਿੱਤ ਦੇ ਵਿੱਚ ਨਹੀਂ ਹੋਣਾ। ਤੇ ਉਹਨਾਂ ਨੂੰ ਡਰ ਹੋਣਾ ਚਾਹੀਦਾ ਚੀਨ ਤੇ ਪਾਕਿਸਤਾਨ ਤੋਂ, ਸਿੱਖਾਂ ਤੋਂ ਡਰ ਨਹੀਂ ਹੋਣਾ ਚਾਹੀਦਾ। ਸਾਡੇ ਤੇ BSF ਲਾਤੀ ਹੈ, ਸਾਡੇ ਉੱਤੇ ਰਾਜੋਆਣਾ ਸਾਹਿਬ ਨੂੰ ਕਹਿੰਦੇ ਆ ਕਿ ਇਨਸਾਫ ਅਜੇ ਨਹੀਂ ਮਿਲ ਸਕਦਾ, ਕਿਉਂ ਕਰਕੇ ਬਾਰਡਰ ਦੀ ਸਟੇਟ ਹੈ। ਸੋ ਸਾਰੇ ਸਾਡੇ ਬੰਦੀ ਫਸੇ ਹੋਏ ਹੈ। ਸਾਡੇ ਮੂਸੇਵਾਲ ਸਾਹਿਬ ਦਾ ਮਾਮਲਾ ਹੱਲ ਨਹੀਂ ਹੋਇਆ, ਨਾ ਭਾਈ ਦੀਪ ਸਿੰਘ ਸਿੱਧੂ ਦਾ ਹੱਲ ਹੋਇਆ। ਸੋ ਇਹ ਸਾਰੀਆਂ ਚੀਜ਼ਾਂ ਇਹ ਸਾਨੂੰ ਸਿੱਖਾਂ ਨੂੰ ਰੜਕਦੀਆਂ। ਗੁਰਮੀਤ ਰਾਮ ਨੂੰ 40 ਦਿਨ ਦੀ ਗੁਰਮੀਤ ਰਾਮ ਰਹੀਮ ਨੂੰ 40 ਦਿਨ ਦੀ ਪੈਰੋਲ ਮਿਲ ਗਈ ਹੈ ਦੁਬਾਰਾ। ਮੈਂ ਨਹੀਂ ਸਮਝਿਆ। ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲ ਗਈ। ਹਾਂ, ਹੁਣ ਦੇਖੋ ਇਹ ਸਰਕਾਰਾਂ ਕਿਵੇਂ ਕਰਦੀਆਂ। 15 ਅਗਸਤ ਨੂੰ ਇਹ ਕਹਿੰਦੇ ਆ ਸਾਡਾ ਆਜ਼ਾਦੀ ਦਾ ਦਿਵਸ ਹੈ, ਤੇ 15 ਅਗਸਤ ਨੂੰ ਉਹ ਬਦਮਾਸ਼ ਜਿਹੜੇ ਬਲਾਤਕਾਰ ਦੇ ਵਿੱਚ, ਕਤਲਾਂ ਦੇ ਵਿੱਚ ਬੀਬੀ ਬਾਣੋ ਗੁਜਰਾਤ ਵਾਲੀ ਨੂੰ ਤੇ ਉਹਦੇ ਰਿਸ਼ਤੇਦਾਰਾਂ ਨੂੰ ਮਾਰ ਕੇ ਗਏ ਸੀ, 15 ਅਗਸਤ ਨੂੰ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰਤਾ। ਮੇਰਾ ਮਤਲਬ ਹੈ ਕਿ ਜੇ ਬਲਾਤਕਾਰੀਆਂ ਨੂੰ ਤੇ ਇਹੋ ਜਿਹੇ ਮਾੜੇ ਬੰਦਿਆਂ ਨੂੰ ਰਿਹਾ ਕਰਨਾ ਹੈ, ਤੇ ਇਹਨੂੰ ਪੇਰੋਲ ਦੇ ਦੇਣੀ ਹੈ। ਜਿਹੜਾ ਸਾਧ ਹੈ ਸਰਸੇ ਵਾਲਾ ਮੋੜ, ਜਿਹੜਾ ਬੰਬ ਬਲਾਸਟ ਹੋਇਆ ਸੀ, ਉਹਦਾ ਕੁਛ ਨਹੀਂ ਕਰਨਾ ਹੈਗਾ। ਜਿਹੜੀਆਂ 328 ਮਹਾਰਾਜ ਦੇ ਸਰੂਪ ਇਹਨਾਂ ਨੇ ਗੁੰਮ ਕਰਤੇ ਹੈ ਜਾਂ ਵੇਚਤੇ, ਉਹਦਾ ਨਹੀਂ ਕੁਛ ਕਰਨਾ। ਸਿੱਖਾਂ ਨੂੰ ਇਨਸਾਫ ਨਹੀਂ ਦੇਣਾ। ਜਿਹੜੀ ਕਬਰ ਨਿਹਾਲ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਸੀ, ਉਹਨਾਂ ਨੇ ਡਿਊਟੀ ਬਣਵਾਈ ਸੀ ਤਰਨਤਾਰਨ ਸਾਹਿਬ ਦੇ ਦਰਬਾਰ ਸਾਹਿਬ ਦੇ ਉੱਤੇ। ਉਹ SGPC ਨੇ ਦਸਖਤਾਂ ਹੇਠ ਇੱਕ ਕਾਰ ਸੇਵਾ ਵਾਲੇ ਬਾਬਾ ਜੀ ਜਗਤਾਰ ਸਿੰਘ ਨੂੰ ਕਿਹਾ ਕਿ ਇਹਨੂੰ ਢਾਹ ਦਿਓ। ਫਿਰ ਸਾਡਾ ਵਿਰਸਾ ਕਿੱਥੇ ਰਹੂਗਾ ਜੇ SGPC ਆਪਣੇ ਵਿਰਸੇ ਨੂੰ ਆਪ ਢਾਈ ਜਾਊਗੀ? ਫਿਰ ਬਾਬਾ ਟੋਡਰ ਮੱਲ ਦੀ ਹਵੇਲੀ ਕੰਪਲੀਟ ਨਹੀਂ ਹੋ ਰਹੀ। ਸਾਰੇ ਪਾਸੇ ਸਿੱਖ ਫਸੇ ਪਏ ਆ। ਅਸੀਂ
ਬੇਨਤੀ ਕਰਦੇ ਹਾਂ ਕਿ ਅੱਜ ਜਿਹੜੀਆਂ ਤੁਸੀਂ ਸਾਰਿਆਂ ਦੀਆਂ ਸਪੀਚਾਂ ਸੁਣੀਆਂ ਉਹਦੇ ਵਿੱਚ ਮੈਨੂੰ ਐਂ ਲੱਗਦਾ ਹੈ ਕਿ ਸਿੱਖਾਂ ਦੀ ਇੱਕ ਰਾਏ ਪ੍ਰਗਟ ਹੋ ਰਹੀ ਹੈ, ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਟਾਈਮ ਦੇ ਵਿੱਚ ਹੋ ਗਈ ਸੀ, ਤੇ ਸੈਂਟਰ ਨੂੰ ਇੱਧਰਲੇ ਪਾਸੇ ਦੇਖ ਲੈਣਾ ਚਾਹੀਦਾ। ਕੁੰਵਰ ਵਿਜੇ ਪ੍ਰਤਾਪਪੁਰਾਂ ਦੀ ਅੱਜ ਦੀ ਪੂਰੀ ਗੱਲਬਾਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ? ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਬੀਬੀ ਜੀ, ਉਹਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਨਾਲ ਇਹਦੇ ਨਾਲ ਜੋੜ ਦਿਓ। ਹਾਂ। ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਮੈਂ ਅੱਜ ਆਇਆ, ਮੈਨੂੰ ਅਫਸੋਸ ਆ ਮੈਂ ਖਾਲੀ ਹੱਥ ਆਇਆ। ਜਾਂਦੇ ਜਾਂਦੇ ਕੁਲਤਾਰ ਸੰਧਵਾ ਕਹਿ ਗਏ ਕਿ ਆਉਣ ਵਾਲੇ ਮਹੀਨੇ ਡੇਢ ਮਹੀਨੇ 'ਚ ਸ਼ੁਕਰਾਨਾ ਸਮਾਗਮ ਕਰਾਂਗੇ। 2 ਬਿਆਨ ਸਰਕਾਰ ਦੇ ਨੁਮਾਇੰਦੇ ਤੋਂ ਵੱਖੋ ਵੱਖਰੇ ਬਿਆਨ ਦੇ ਕੇ ਗਏ ਆ। ਉਹ ਸਪੀਕਰ ਨੇ ਕਿਹਾ ਨਾ ਸ਼ੁਕਰੀਆ ਹਨ। ਸਰਕਾਰ ਦੇ ਨੁਮਾਇੰਦੇ ਆਏ, 3 ਨੁਮਾਇੰਦੇ ਆਏ, 2 ਬਿਆਨ ਦੇ ਕੇ ਗਏ ਵੱਖੋ ਵੱਖਰੇ। ਫਿਰ ਤੁਸੀਂ ਕਦੇ ਮੱਸਿਆ ਤੇ ਮੇਲੇ ਤੇ ਗਏ ਹੋ? ਗੁਆਚੀਆਂ ਹੋਈਆਂ ਗਾਵਾਂ ਦੇਖੀਆਂ? ਮੱਸਿਆ ਤੇ ਮੇਲੇ ਤੇ ਗੁਆਚੀਆਂ ਹੋਈਆਂ ਗਾਵਾਂ ਦੇਖੀਆਂ? ਫਿਰ ਤੁਹਾਡਾ ਜਵਾਬ ਤਾਂ ਮੈਂ ਦੇਤਾ ਹੈ ਬੀਬਾ। अमृतपाल जी इन्हीं मुद्दों को बार-बार उठा रहे हैं, बातें कर रहे हैं। मैं ਤੁਹਾਨੂੰ ਸੁਣ ਨਹੀਂ ਸਕਦਾ। अमृतपाल जी इन्हीं मुद्दों को वापस उठा रहे हैं। बहुत यंग जो दुबई से वापस आए हैं वो इन पंजाब के इश्यूज को इतना डिटेल में बात कर रहे हैं। आपको उनके बारे में क्या लगता है? ਅਮਰਪਾਲ ਸਿੰਘ ਇਹਨਾਂ ਦਾ ਕਹਿਣਾ ਹੈ ਜੀ ਅੰਮ੍ਰਿਤਪਾਲ ਜੋ ਮੁੱਦੇ ਚੱਕ ਰਹੇ ਨੇ, ਪੰਜਾਬ ਦੇ ਪੁਰਾਣੇ ਮੁੱਦੇ ਜੋ ਤੁਸੀਂ ਕਿਸੇ ਸਮੇਂ ਚੱਕਦੇ ਸੀਗੇ ਉਹ ਦੁਬਾਰਾ ਚੱਕੇ ਜਾ उसका ਰਹੇ ਨੇ। मतलब है कि सिख भूले नहीं हैं और इनको वो रड़क है दिल में कि हमको इंसाफ नहीं मिल रहा, और इंडिया चीन से हार रहा है, पाकिस्तान से डर रहा है, कश्मीर में बहुत जुल्म कर रहा है। अगर सिखों के साथ बगाड़ेगा, मैं तो यही मोदी जी को कहूँगा कि ये अच्छी बात नहीं है। ਮਾਨ ਸਾਹਿਬ ਤੁਸੀਂ ਕਾਨੂੰਨ ਦੇ ਬਾਰੇ ਵੱਡੀ ਸਮਝ ਰੱਖਦੇ ਹੋ। ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਤੋਂ ਪੁੱਛਗਿੱਛ ਕੱਲ੍ਹ ਕੀਤੀ ਜੇ ਗਈ, ਪਰਸੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਪੁੱਛਗਿੱਛ ਕੀਤੀ ਗਈ, ਔਰ 2 ਵਾਰ ਹੋ ਗਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਸਿੱਟ ਨੇ ਨਾਮਜ਼ਦ ਕੀਤਾ ਔਰ ਨੋਟਿਸ ਭੇਜਿਆ ਔਰ ਪੁੱਛਗਿੱਛ ਕੀਤੀ। ਕੀ ਤੁਹਾਨੂੰ ਲੱਗਦਾ ਕਿ ਸਰਕਾਰ ਦੇ ਅੱਜ ਦੇ ਬਿਆਨ ਦੇ ਵਿੱਚ ਕੁਝ ਝਲਕਦਾ ਹੈ ਕਿ ਉਹਨਾਂ ਤੇ ਕੋਈ ਕਾਰਵਾਈ ਹੋ ਸਕਦੀ ਹੈ, ਜਾਂ ਸਰਕਾਰ ਦੇ ਹੱਥ ਕੁਛ ਇਸ ਟਾਈਮ ਦੇ ਵਿੱਚ ਲੱਗਾ ਹੋਊਗਾ? ਜੇ ਇਹੋ ਜਿਹੀ ਗੱਲ ਹੁੰਦੀ ਭਰੋਸੇ ਵਾਲੀ, ਤੇ ਅੱਜ ਸਪੀਕਰਾਂ ਨੇ ਸਮਝਣਾ ਸੀਗਾ ਕਿ ਸਾਨੂੰ ਭਰੋਸਾ ਹੈ ਜੋ ਕੁਝ ਹੋ ਰਿਹਾ ਹੈ। ਪਰ ਬਾਦਲ ਸਾਹਿਬ ਦੇ ਉੱਤੇ ਇਲਜ਼ਾਮ ਲੱਗਣੇ, ਨਾਲੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾਉਣੀਆਂ, ਸਿੱਖਾਂ ਨੂੰ ਮਰਵਾ ਦੇਣਾ, ਕਤਲ ਦੇ ਕੇਸ ਪਏ ਹੋਏ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ਚੱਲ ਰਹੇ ਹੈ, ਤੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਬਾਦਲ ਸਾਹਿਬ ਨੂੰ ਤੇ ਸੁਖਬੀਰ ਸਿੰਘ ਨੂੰ ਤੇ ਇਹਨਾਂ ਦੇ ਟੱਬਰ ਨੂੰ ਤੇ ਇਹਨਾਂ ਦੀ ਪਾਰਟੀ ਨੂੰ, ਕਿ ਇਹੋ ਜਿਹੇ ਇਲਜ਼ਾਮ ਨਹੀਂ ਲੱਗਣੇ ਚਾਹੀਦੇ। ਹੁਣ ਸਾਡੇ ਉੱਤੇ ਇਲਜ਼ਾਮ ਲੱਗੇ ਕਿ ਅਸੀਂ ਖਾਲਿਸਤਾਨ ਚਾਹੁੰਦੇ ਹਾਂ, ਅਸੀਂ ਅਲੱਗਾ ਦੇਸ਼, ਇਹ ਤਾਂ ਬੰਦਿਆਂ ਵਰਗੇ ਇਲਜ਼ਾਮ ਹੈ ਨਾ। ਪਰ ਬਾਦਲ ਸਾਹਿਬ ਦੇ ਉੱਤੇ ਇਲਜ਼ਾਮ ਲੱਗ ਜੇ ਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਹੈ, ਜਿਹੜਾ ਸਰਸੇ ਵਾਲਾ ਸਾਧ ਹੈ ਉਹਨੂੰ ਮਾਫ ਕਰਨ ਦੇ ਲਈ STPC ਤੋਂ 92 ਲੱਖ ਰੁਪਈਆ ਇਸ਼ਤਿਹਾਰਬਾਜ਼ੀ ਕੀਤੀ ਹੈ। ਸੋ ਮੇਰਾ ਮਤਲਬ ਇਹ ਬਾਦਲ ਸਾਹਿਬ ਤੇ ਉਹਨਾਂ ਦੇ ਪਰਿਵਾਰ ਨੂੰ ਠੀਕ ਹੋਣਾ ਚਾਹੀਦਾ, ਇਹ ਸੋਚਣਾ ਚਾਹੀਦਾ ਉਹਨਾਂ ਨੂੰ ਕਿ ਅਸੀਂ ਕਿੱਥੇ ਖੜੇ ਹਾਂ। ਮਾਨ ਸਾਹਿਬ, ਸਾਨੂੰ ਹਜੇ ਇਹ ਨਿਆਂ ਨਹੀਂ ਮਿਲਿਆ ਕਿ ਬੇਅਦਬੀ ਹੋਈ ਆ ਤੇ ਬਾਰ-ਬਾਰ ਪੰਜਾਬ ਦੇ ਵਿੱਚ ਵਾਰ-ਵਾਰ ਹੀ ਘਟਨਾਵਾਂ ਵੱਧ ਰਹੀਆਂ। ਪਿਛਲੇ 1 ਹਫ਼ਤੇ ਦੇ ਵਿੱਚ ਹੀ ਅੰਮ੍ਰਿਤਸਰ ਏਰੀਆ ਦੇ ਵਿੱਚ 3 ਘਟਨਾਵਾਂ ਫਿਰ ਤੋਂ ਹੀ ਵਾਪਰੀਆਂ, ਜਿਹੜੀਆਂ ਕਿ ਲਗਾਤਾਰ ਕੋਸ਼ਿਸ਼ ਹੋਈ ਆ। ਕੀ ਲੱਗਦਾ ਕਿ ਕਾਹਤੋਂ ਹੌਸਲੇ ਨਾਲ ਲੋਕਾਂ ਦੇ ਬੁਲੰਦ ਦਾ ਤੇ ਮਾਨਸਿਕ ਰੋਗੀ ਦੱਸ ਦਿੱਤਾ ਜਾਂਦਾ ਬਾਅਦ ਚ ਉਹਨਾਂ ਲੋਕਾਂ ਨੂੰ? ਬੀਬਾ ਜੀ, ਮੁਸਲਮਾਨਾਂ ਦਾ ਮੁਲਕ ਹੈ, ਉੱਥੇ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਹੈ। ਇੰਡੀਆ ਹਿੰਦੂਆਂ ਦਾ ਮੁਲਕ ਹੈ, ਉੱਥੇ ਭਗਵਤ ਗੀਤਾ ਦੀ ਕਦੇ ਬੇਅਦਬੀ ਹੋਈ ਹੈ? ਬਬਰੀ ਮਸਜਿਦ ਨੂੰ ਭੰਨ ਕੇ ਉਹਦੇ ਉੱਤੇ ਰਾਮ ਮੰਦਿਰ ਬਣਾਇਆ ਗਿਆ। ਈਸਾਈਆਂ ਦੇ ਮੁਲਕ ਹੈ, ਉੱਥੇ ਉਹਨਾਂ ਦੇ ਧਾਰਮਿਕ ਗ੍ਰੰਥ ਬਾਈਬਲ ਦੇ ਉੱਤੇ ਕਦੇ ਬੇਇੱਜ਼ਤੀ ਹੋਈ ਹੈ? ਆਪਣੇ ਕੋਲੇ ਆਪਣਾ ਦੇਸ਼ ਨਹੀਂ ਹੈ, ਤੇ ਗੁਰੂ ਮਹਾਰਾਜ ਕਹਿੰਦੇ ਹੈ ਕਿ ਇਨ ਗਰੀਬ ਸਿੱਖੋਂ ਕੋ ਦੂੰ ਪਾਤਸ਼ਾਹੀ, ਤੇ ਜਿਹੜੇ ਰਾਜ ਮੰਗਦੇ ਹੈ ਉਹ ਲੜਦੇ ਹੁੰਦੇ ਆ। 10ਵੇਂ ਪਾਤਸ਼ਾਹ ਕਹਿੰਦੇ ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਚਲੋ ਸ਼ੁਕਰੀਆ ਜੀ।
ਤਾਂ ਅਸੀਂ ਇੱਥੇ ਮੁਲਾਕਾਤ ਹੈ ਜਿਹੜੀ ਕਿ ਬਹਿਮਲ ਕਲਾਂ ਦੀ ਧਰਤੀ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਪਹੁੰਚੇ ਸੀ ਤਾਂ ਉਹਨਾਂ ਦੇ ਨਾਲ ਹੋਈ ਆ ਗੱਲਬਾਤ। ਤਾਂ ਸਿਮਰਨਜੀਤ ਸਿੰਘ ਮਾਨ ਦਾ ਸਾਫ਼-ਸਾਫ਼ ਕਹਿਣਾ ਕਿ ਜਿਹੜੀ ਸਰਕਾਰ ਨੇ ਨੁਮਾਇੰਦੇ ਭੇਜੇ ਸੀ ਇੱਥੇ, ਉਹਨਾਂ ਦੇ 2 ਬਿਆਨ ਵੱਖੋ ਵੱਖਰੇ ਸੀ। ਤਾਂ ਉਹਨਾਂ 2 ਬਿਆਨਾਂ ਨੂੰ ਦੇਖਦੇ ਹੋਏ ਮਾਨ ਸਾਹਿਬ ਕਹਿੰਦੇ ਨੇ ਕਿ ਇੱਕ ਵਿਅੰਗ ਕੱਸਦੇ ਨੇ ਸਰਕਾਰ ਦੇ ਉੱਪਰ, ਜਿਸ ਦੇ ਵਿੱਚ ਕਿਹਾ ਜਾਂਦਾ ਕਿ ਕਦੇ ਮੱਸਿਆ ਦੇ ਉੱਪਰ ਗਾਵਾਂ ਫਿਰਦੀਆਂ ਦੇਖੀਆਂ ਨੇ। ਤਾਂ ਇਹ ਜਿਹੜੀ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ, ਇਸੇ ਤਰ੍ਹਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸਾਡੇ ਮੂਸੇਵਾਲ ਸਾਹਿਬ ਦਾ ਮਾਮਲਾ ਹੱਲ ਨਹੀਂ ਹੋਇਆ, ਨਾ ਭਾਈ ਦੀਪ ਸਿੰਘ ਸਿੱਧੂ ਦਾ ਹੱਲ ਹੋਇਆ। ਸੋ ਇਹ ਸਾਰੀਆਂ ਚੀਜ਼ਾਂ ਇਹ ਸਾਨੂੰ ਸਿੱਖਾਂ ਨੂੰ ਰੜਕਦੀਆਂ। ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਟਾਈਮ ਦੇ ਵਿੱਚ ਹੋ ਗਈ ਸੀ, ਤੇ ਸੈਂਟਰ ਨੂੰ ਇੱਧਰਲੇ ਪਾਸੇ ਦੇਖ ਲੈਣਾ ਚਾਹੀਦਾ। ਇਹਨਾਂ ਦਾ ਕਹਿਣਾ ਹੈ ਜੀ ਅੰਮ੍ਰਿਤਪਾਲ ਜੋ ਮੁੱਦੇ ਚੱਕ ਰਹੇ ਨੇ, ਪੰਜਾਬ ਦੇ ਪੁਰਾਣੇ ਮੁੱਦੇ ਜੋ ਤੁਸੀਂ ਕਿਸੇ ਸਮੇਂ ਚੱਕਦੇ ਸੀਗੇ, ਉਹ ਦੁਬਾਰਾ ਚੱਕੇ जा रहे हैं। मतलब है कि सिख भूले नहीं हैं और इनको वो रड़क है दिल में कि हमको इंसाफ नहीं मिल रहा। अगर सिखों के साथ बगाड़ेगा, मैं तो यही मोदी जी को कहूँगा कि ये अच्छी बात नहीं है। ਸਾਹਮਣੇ ਦੇਖੋ ਸਰ, ਸਾਹਮਣੇ ਜੀ ਕੈਮਰੇ ਸਾਹਮਣੇ ਆ ਜੀ। ਜਦੋਂ ਇਹ ਪੁੱਛਦੇ ਹੈ ਕਿ ਸਰਕਾਰ ਕਹਿ ਕੇ ਗਈ ਹੈ ਕਿ ਥੋੜੇ ਦਿਨਾਂ ਦੇ ਵਿੱਚ ਸਾਰਾ ਕੁਝ ਹੱਲ ਹੋ ਜਾਣਾ ਹੈ। ਜਦੋਂ ਸਪੀਕਰ ਸਾਹਿਬ ਨੇ ਇਹੋ ਜਿਹੀ ਗੱਲ ਕੀਤੀ ਤੇ ਮੈਂ ਡਰ ਗਿਆ। ਮੈਂ ਕਿਹਾ ਕਿਤੇ ਸਪੀਕਰ ਸਾਹਿਬ ਆਪਣੀ ਗੱਲ ਤਾਂ ਨਹੀਂ ਕਰਦੇ ਕਿ ਮੈਂ ਖਤਮ ਹੋ ਜਾਣਾ। ਤੇ ਇਹ ਤਾਂ ਦੇਖਿਆ ਜਾਊਗਾ ਕੀ ਕਰਦੀ ਹੈ ਸਰਕਾਰ। ਸੁਣ ਕੇ ਗਈ ਹੈ, ਉਹਨਾਂ ਨੇ ਤੋਥੋਂ ਵੋਟਾਂ ਲੈਣੀਆਂ, ਤੋਥੋਂ ਕੰਮ ਲੈਣੇ ਹੈ। ਜੇ ਤਾਂ ਆਪਣੇ ਵਾਅਦੇ ਤੇ ਰਹਿ ਜਾਣਗੇ ਜਿਹੜਾ ਹੈਗਾ, ਤਾਂ ਫਿਰ ਚੈਨ ਆ ਜੂਗੀ। ਹੁਣ 7 ਸਾਲ ਹੋ ਗਏ ਹੈ, ਸਾਨੂੰ ਪਤਾ ਨਹੀਂ ਕੀ ਸਮਝਦੀ ਹੈ ਹੁਕੂਮਤ ਦਿੱਲੀ ਦੀ। ਤੇ ਜਿਹੜਾ ਸਿੱਖਾਂ ਦਾ ਮਨ ਹੈ, ਉਹਨਾਂ ਦੀ ਅਣਖ ਖੋਲ ਪਈ ਹੈ, ਜਿਹਦੇ ਨਾਲ ਹੁਣ ਜੇ ਜ਼ਿਆਦਾ ਦੇਰੀ ਕਰੂਗੀ ਸਰਕਾਰ, ਤੇ ਸਰਕਾਰ ਦੇ ਹਿੱਤ ਦੇ ਵਿੱਚ ਨਹੀਂ ਹੋਣਾ। ਤੇ ਉਹਨਾਂ ਨੂੰ ਡਰ ਹੋਣਾ ਚਾਹੀਦਾ ਚੀਨ ਤੇ ਪਾਕਿਸਤਾਨ ਤੋਂ, ਸਿੱਖਾਂ ਤੋਂ ਡਰ ਨਹੀਂ ਹੋਣਾ ਚਾਹੀਦਾ। ਸਾਡੇ ਤੇ BSF ਲਾਤੀ ਹੈ, ਸਾਡੇ ਉੱਤੇ ਰਾਜੋਆਣਾ ਸਾਹਿਬ ਨੂੰ ਕਹਿੰਦੇ ਆ ਕਿ ਇਨਸਾਫ ਅਜੇ ਨਹੀਂ ਮਿਲ ਸਕਦਾ ਕਿਉਂ ਕਰਕੇ ਬਾਰਡਰ ਦੀ ਸਟੇਟ ਹੈ। ਸੋ ਸਾਰੇ ਸਾਡੇ ਬੰਦੀ ਫਸੇ ਹੋਏ ਹੈ। ਸਾਡੇ ਮੂਸੇਵਾਲ ਸਾਹਿਬ ਦਾ ਮਾਮਲਾ ਹੱਲ ਨਹੀਂ ਹੋਇਆ, ਨਾ ਭਾਈ ਦੀਪ ਸਿੰਘ ਸਿੱਧੂ ਦਾ ਹੱਲ ਹੋਇਆ। ਸੋ ਇਹ ਸਾਰੀਆਂ ਚੀਜ਼ਾਂ ਇਹ ਸਾਨੂੰ ਸਿੱਖਾਂ ਨੂੰ ਰੜਕਦੀਆਂ। ਗੁਰਮੀਤ ਰਾਮ ਨੂੰ 40 ਦਿਨ ਦੀ ਗੁਰਮੀਤ ਰਾਮ ਰਹੀਮ ਨੂੰ 40 ਦਿਨ ਦੀ ਪੈਰੋਲ ਮਿਲ ਗਈ ਹੈ ਦੁਬਾਰਾ। ਮੈਂ ਨਹੀਂ ਸਮਝਿਆ। ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲ ਗਈ। ਹਾਂ, ਹੁਣ ਦੇਖੋ ਇਹ ਸਰਕਾਰਾਂ ਕਿਵੇਂ ਕਰਦੀਆਂ। 15 ਅਗਸਤ ਨੂੰ ਇਹ ਕਹਿੰਦੇ ਆ ਸਾਡਾ ਆਜ਼ਾਦੀ ਦਾ ਦਿਵਸ ਹੈ, ਤੇ 15 ਅਗਸਤ ਨੂੰ ਉਹ ਬਦਮਾਸ਼ ਜਿਹੜੇ ਬਲਾਤਕਾਰ ਦੇ ਵਿੱਚ, ਕਤਲਾਂ ਦੇ ਵਿੱਚ ਬੀਬੀ ਬਾਣੋ ਗੁਜਰਾਤ ਵਾਲੀ ਨੂੰ ਤੇ ਉਹਦੇ ਰਿਸ਼ਤੇਦਾਰਾਂ ਨੂੰ ਮਾਰ ਕੇ ਗਏ ਸੀ, 15 ਅਗਸਤ ਨੂੰ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰਤਾ। ਮੇਰਾ ਮਤਲਬ ਹੈ ਕਿ ਜੇ ਬਲਾਤਕਾਰੀਆਂ ਨੂੰ ਤੇ ਇਹੋ ਜਿਹੇ ਮਾੜੇ ਬੰਦਿਆਂ ਨੂੰ ਰਿਹਾ ਕਰਨਾ ਹੈ, ਤੇ ਇਹਨੂੰ ਪੇਰੋਲ ਦੇ ਦੇਣੀ ਹੈ। ਜਿਹੜਾ ਸਾਧ ਹੈ ਸਰਸੇ ਵਾਲਾ ਮੋੜ, ਜਿਹੜਾ ਬੰਬ ਬਲਾਸਟ ਹੋਇਆ ਸੀ, ਉਹਦਾ ਕੁਛ ਨਹੀਂ ਕਰਨਾ ਹੈਗਾ। ਜਿਹੜੀਆਂ 328 ਮਹਾਰਾਜ ਦੇ ਸਰੂਪ ਇਹਨਾਂ ਨੇ ਗੁੰਮ ਕਰਤੇ ਹੈ ਜਾਂ ਵੇਚਤੇ, ਉਹਦਾ ਨਹੀਂ ਕੁਛ ਕਰਨਾ। ਸਿੱਖਾਂ ਨੂੰ ਇਨਸਾਫ ਨਹੀਂ ਦੇਣਾ। ਜਿਹੜੀ ਕਬਰ ਨੌਨਿਹਾਲ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਸੀ,
ਉਹਨਾਂ ਨੇ ਡਿਊਟੀ ਬਣਵਾਈ ਸੀ ਤਰਨਤਾਰਨ ਸਾਹਿਬ ਦੇ ਦਰਬਾਰ ਸਾਹਿਬ ਦੇ ਉੱਤੇ। ਉਹ SGPC ਨੇ ਦਸਖਤਾਂ ਹੇਠ ਇੱਕ ਕਾਰ ਸੇਵਾ ਵਾਲੇ ਬਾਬਾ ਜੀ ਜਗਤਾਰ ਸਿੰਘ ਨੂੰ ਕਿਹਾ ਕਿ ਇਹਨੂੰ ਢਾਹ ਦਿਓ। ਫਿਰ ਸਾਡਾ ਵਿਰਸਾ ਕਿੱਥੇ ਰਹੂਗਾ ਜੇ SGPC ਆਪਣੇ ਵਿਰਸੇ ਨੂੰ ਆਪ ਢਾਈ ਜਾਊਗੀ। ਫਿਰ ਬਾਬਾ ਟੋਡਰਮਲ ਦੀ ਹਵੇਲੀ ਕੰਪਲੀਟ ਨਹੀਂ ਹੋ ਰਹੀ। ਸਾਰੇ ਪਾਸੇ ਸਿੱਖ ਫਸੇ ਪਏ ਆ। ਅਸੀਂ ਬੇਨਤੀ ਕਰਦੇ ਹਾਂ ਕਿ ਅੱਜ ਜਿਹੜੀਆਂ ਤੁਸੀਂ ਸਾਰਿਆਂ ਦੀਆਂ ਸਪੀਚਾਂ ਸੁਣੀਆਂ, ਉਹਦੇ ਵਿੱਚ ਮੈਨੂੰ ਐਂ ਲੱਗਦਾ ਹੈ ਕਿ ਸਿੱਖਾਂ ਦੀ ਇੱਕ ਰਾਏ ਪ੍ਰਗਟ ਹੋ ਰਹੀ ਹੈ, ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਟਾਈਮ ਦੇ ਵਿੱਚ ਹੋ ਗਈ ਸੀ, ਤੇ ਸੈਂਟਰ ਨੂੰ ਇੱਧਰਲੇ ਪਾਸੇ ਦੇਖ ਲੈਣਾ ਚਾਹੀਦਾ। ਕੁੰਵਰ ਵਿਜੇ ਪ੍ਰਤਾਪਪੁਰਾਂ ਦੀ ਅੱਜ ਦੀ ਪੂਰੀ ਗੱਲਬਾਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ? ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਬੀਬੀ ਜੀ, ਉਹਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਨਾਲ ਇਹਦੇ ਨਾਲ ਜੋੜ ਦਿਓ। ਹਾਂ। ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਮੈਂ ਅੱਜ ਆਇਆ, ਮੈਨੂੰ ਅਫਸੋਸ ਆ ਮੈਂ ਖਾਲੀ ਹੱਥ ਆਇਆ। ਜਾਂਦੇ ਜਾਂਦੇ ਕੁਲਤਾਰ ਸੰਧਵਾ ਕਹਿ ਗਏ ਕਿ ਆਉਣ ਵਾਲੇ ਮਹੀਨੇ ਡੇਢ ਮਹੀਨੇ 'ਚ ਸ਼ੁਕਰਾਨਾ ਸਮਾਗਮ ਕਰਾਂਗੇ। ਦੋ ਬਿਆਨ ਸਰਕਾਰ ਦੇ ਨੁਮਾਇੰਦੇ ਤੋਂ ਵੱਖੋ ਵੱਖਰੇ ਬਿਆਨ ਦੇ ਕੇ ਗਏ ਆ। ਉਹ ਸਪੀਕਰ ਨੇ ਕਿਹਾ ਨਾ ਸ਼ੁਕਰੀਆ ਹਨ। ਸਰਕਾਰ ਦੇ ਨੁਮਾਇੰਦੇ ਆਏ, 3 ਨੁਮਾਇੰਦੇ ਆਏ, 2 ਬਿਆਨ ਦੇ ਕੇ ਗਏ ਵੱਖੋ ਵੱਖਰੇ। ਫਿਰ ਤੁਸੀਂ ਕਦੇ ਮੱਸਿਆ ਤੇ ਮੇਲੇ ਤੇ ਗਏ ਹੋ? ਗੁਆਚੀਆਂ ਹੋਈਆਂ ਗਾਵਾਂ ਦੇਖੀਆਂ? ਮੱਸਿਆ ਤੇ ਮੇਲੇ ਤੇ ਗੁਆਚੀਆਂ ਹੋਈਆਂ ਗਾਵਾਂ ਦੇਖੀਆਂ? ਫਿਰ ਤੁਹਾਡਾ ਜਵਾਬ ਤਾਂ ਮੈਂ ਦੇਤਾ ਹੈ ਬੀਬਾ। अमृतपाल जी इन्हीं मुद्दों को बार-बार उठा रहे हैं, बातें कर रहे हैं। मैं तो सुन नहीं सकता। अमृतपाल जी इन्हीं मुद्दों को वापस उठा रहे हैं। बहुत यंग जो दुबई से वापस आए हैं, वो इन पंजाब के इश्यूज को इतना डिटेल में बात कर रहे हैं। आपको उनके बारे में क्या लगता है? अमृतपाल से ਇਹਨਾਂ ਦਾ ਕਹਿਣਾ ਹੈ ਜੀ ਅੰਮ੍ਰਿਤਪਾਲ ਜੋ ਮੁੱਦੇ ਚੱਕ ਰਹੇ ਨੇ, ਪੰਜਾਬ ਦੇ ਪੁਰਾਣੇ ਮੁੱਦੇ ਜੋ ਤੁਸੀਂ ਕਿਸੇ ਸਮੇਂ ਚੱਕਦੇ ਸੀਗੇ, ਉਹ ਦੁਬਾਰਾ ਚੱਕੇ ਜਾ ਰਹੇ उसका ਨੇ। मतलब है कि सिख भूले नहीं हैं और इनको वो रड़क है दिल में कि हमको इंसाफ नहीं मिल रहा, और इंडिया चीन से हार रहा है, पाकिस्तान से डर रहा है, कश्मीर में बहुत जुल्म कर रहा है। अगर सिखों के साथ बगाड़ेगा, मैं तो यही मोदी जी को कहूँगा कि ये अच्छी बात नहीं है। ਮਾਨ ਸਾਹਿਬ ਤੁਸੀਂ ਕਾਨੂੰਨ ਦੇ ਬਾਰੇ ਵੱਡੀ ਸਮਝ ਰੱਖਦੇ ਹੋ। ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਤੋਂ ਪੁੱਛਗਿੱਛ ਕੱਲ ਕੀਤੀ ਜੇ ਗਈ, ਪਰਸੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਪੁੱਛਗਿੱਛ ਕੀਤੀ ਗਈ, ਔਰ 2 ਵਾਰ ਹੋ ਗਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਸਿੱਟ ਨੇ ਨਾਮਜ਼ਦ ਕੀਤਾ ਔਰ ਨੋਟਿਸ ਭੇਜਿਆ ਔਰ ਪੁੱਛਗਿੱਛ ਕੀਤੀ। ਕੀ ਤੁਹਾਨੂੰ ਲੱਗਦਾ ਕਿ ਸਰਕਾਰ ਦੇ ਅੱਜ ਦੇ ਬਿਆਨ ਦੇ ਵਿੱਚ ਕੁਝ ਝਲਕਦਾ ਕਿ ਉਹਨਾਂ ਤੇ ਕੋਈ ਕਾਰਵਾਈ ਹੋ ਸਕਦੀ ਹੈ, ਜਾਂ ਸਰਕਾਰ ਦੇ ਹੱਥ ਕੁਛ ਇਸ ਟਾਈਮ ਦੇ ਵਿੱਚ ਲੱਗਾ ਹੋਊਗਾ? ਜੇ ਇਹੋ ਜਿਹੀ ਗੱਲ ਹੁੰਦੀ ਭਰੋਸੇ ਵਾਲੀ, ਤੇ ਅੱਜ ਸਪੀਕਰਾਂ ਨੇ ਸਮਝਣਾ ਸੀਗਾ ਕਿ ਸਾਨੂੰ ਭਰੋਸਾ ਹੈ ਜੋ ਕੁਝ ਹੋ ਰਿਹਾ ਹੈ। ਪਰ ਬਾਦਲ ਸਾਹਿਬ ਦੇ ਉੱਤੇ ਇਲਜ਼ਾਮ ਲੱਗਣੇ, ਨਾਲੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾਉਣੀਆਂ, ਸਿੱਖਾਂ ਨੂੰ ਮਰਵਾ ਦੇਣਾ, ਕਤਲ ਦੇ ਕੇਸ ਪਏ ਹੋਏ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ਚੱਲ ਰਹੇ ਹੈ, ਤੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਬਾਦਲ ਸਾਹਿਬ ਨੂੰ ਤੇ ਸੁਖਬੀਰ ਸਿੰਘ ਨੂੰ ਤੇ ਇਹਨਾਂ ਦੇ ਟੱਬਰ ਨੂੰ ਤੇ ਇਹਨਾਂ ਦੀ ਪਾਰਟੀ ਨੂੰ, ਕਿ ਇਹੋ ਜਿਹੇ ਇਲਜ਼ਾਮ ਨਹੀਂ ਲੱਗਣੇ ਚਾਹੀਦੇ। ਹੁਣ ਸਾਡੇ ਉੱਤੇ ਇਲਜ਼ਾਮ ਲੱਗੇ ਕਿ ਅਸੀਂ ਖਾਲਿਸਤਾਨ ਚਾਹੁੰਦੇ ਹਾਂ, ਅਸੀਂ ਅਲੱਗਾ ਦੇਸ਼, ਇਹ ਤਾਂ ਬੰਦਿਆਂ ਵਰਗੇ ਇਲਜ਼ਾਮ ਹੈ ਨਾ। ਪਰ ਬਾਦਲ ਸਾਹਿਬ ਦੇ ਉੱਤੇ ਇਲਜ਼ਾਮ ਲੱਗ ਜੇ ਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਹੈ, ਜਿਹੜਾ ਸਰਸੇ ਵਾਲਾ ਸਾਧ ਹੈ ਉਹਨੂੰ ਮਾਫ ਕਰਨ ਦੇ ਲਈ SGPC ਤੋਂ 92 ਲੱਖ ਰੁਪਈਆ ਇਸ਼ਤਿਹਾਰਬਾਜ਼ੀ ਕੀਤੀ ਹੈ। ਸੋ ਮੇਰਾ ਮਤਲਬ ਇਹ ਬਾਦਲ ਸਾਹਿਬ ਤੇ ਉਹਨਾਂ ਦੇ ਪਰਿਵਾਰ ਨੂੰ ਠੀਕ ਹੋਣਾ ਚਾਹੀਦਾ, ਇਹ ਸੋਚਣਾ ਚਾਹੀਦਾ ਉਹਨਾਂ ਨੂੰ ਕਿ ਅਸੀਂ ਕਿੱਥੇ ਖੜੇ ਹਾਂ। ਮਾਨ ਸਾਹਿਬ, ਸਾਨੂੰ ਹਜੇ ਇਹ ਨਿਆਂ ਨਹੀਂ ਮਿਲਿਆ ਕਿ ਬੇਅਦਬੀ ਹੋਈ ਆ ਤੇ ਬਾਰ-ਬਾਰ ਪੰਜਾਬ ਦੇ ਵਿੱਚ ਵਾਰ-ਵਾਰ ਹੀ ਘਟਨਾਵਾਂ ਵੱਧ ਰਹੀਆਂ। ਪਿਛਲੇ 1 ਹਫ਼ਤੇ ਦੇ ਵਿੱਚ ਹੀ ਅੰਮ੍ਰਿਤਸਰ ਏਰੀਆ ਦੇ ਵਿੱਚ 3 ਘਟਨਾਵਾਂ ਫਿਰ ਤੋਂ ਹੀ ਵਾਪਰੀਆਂ, ਜਿਹੜੀਆਂ ਕਿ ਲਗਾਤਾਰ ਕੋਸ਼ਿਸ਼ ਹੋਈ ਆ। ਕੀ ਲੱਗਦਾ ਕਿ ਕਾਹਤੋਂ ਹੌਸਲੇ ਨਾਲ ਲੋਕਾਂ ਦੇ ਬੁਲੰਦ ਆ ਤੇ ਮਾਨਸਿਕ ਰੋਗੀ ਦੱਸ ਦਿੱਤਾ ਜਾਂਦਾ ਬਾਅਦ ਚ ਉਹਨਾਂ ਲੋਕਾਂ ਨੂੰ? ਬੀਬਾ ਜੀ, ਮੁਸਲਮਾਨਾਂ ਦਾ ਮੁਲਕ ਹੈ, ਉੱਥੇ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਹੈ। ਇੰਡੀਆ ਹਿੰਦੂਆਂ ਦਾ ਮੁਲਕ ਹੈ, ਉੱਥੇ ਭਗਵਤ ਗੀਤਾ ਦੀ ਕਦੇ ਬੇਅਦਬੀ ਹੋਈ ਹੈ? ਬਬਰੀ ਮਸਜਿਦ ਨੂੰ ਭੰਨ ਕੇ ਉਹਦੇ ਉੱਤੇ
ਰਾਮ ਮੰਦਿਰ ਬਣਾਇਆ ਗਿਆ। ਈਸਾਈਆਂ ਦੇ ਮੁਲਕ ਹੈ, ਉੱਥੇ ਉਹਨਾਂ ਦੇ ਧਾਰਮਿਕ ਗ੍ਰੰਥ ਬਾਈਬਲ ਦੇ ਉੱਤੇ ਕਦੇ ਬੇਇੱਜ਼ਤੀ ਹੋਈ ਹੈ? ਆਪਣੇ ਕੋਲੇ ਆਪਣਾ ਦੇਸ਼ ਨਹੀਂ ਹੈ ਤੇ ਗੁਰੂ ਮਹਾਰਾਜ ਕਹਿੰਦੇ ਹੈ ਕਿ ਇਨ ਗਰੀਬ ਸਿੱਖੋਂ ਕੋ ਦੂੰ ਪਾਤਸ਼ਾਹੀ। ਤੇ ਜਿਹੜੇ ਰਾਜ ਮੰਗਦੇ ਹੈ ਉਹ ਲੜਦੇ ਹੁੰਦੇ ਆ। 10ਵੇਂ ਪਾਤਸ਼ਾਹ ਕਹਿੰਦੇ ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਚਲੋ ਸ਼ੁਕਰੀਆ ਸਾਹਿਬ, ਸ਼ੁਕਰੀਆ ਜੀ। ਤਾਂ ਅਸੀਂ ਇੱਥੇ ਮੁਲਾਕਾਤ ਹੈ ਜਿਹੜੀ ਕਿ ਬਹਿਮਲ ਕਲਾਂ ਦੀ ਧਰਤੀ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਪਹੁੰਚੇ ਸੀ ਤਾਂ ਉਹਨਾਂ ਦੇ ਨਾਲ ਹੋਈ ਆ ਗੱਲਬਾਤ। ਤਾਂ ਸਿਮਰਨਜੀਤ ਸਿੰਘ ਮਾਨ ਦਾ ਸਾਫ਼-ਸਾਫ਼ ਕਹਿਣਾ ਕਿ ਜਿਹੜੀ ਸਰਕਾਰ ਨੇ ਨੁਮਾਇੰਦੇ ਭੇਜੇ ਸੀ ਇੱਥੇ, ਉਹਨਾਂ ਦੇ 2 ਬਿਆਨ ਵੱਖੋ ਵੱਖਰੇ ਸੀ। ਤਾਂ ਉਹਨਾਂ 2 ਬਿਆਨਾਂ ਨੂੰ ਦੇਖਦੇ ਹੋਏ ਮਾਨ ਸਾਹਿਬ ਕਹਿੰਦੇ ਨੇ ਕਿ ਇੱਕ ਵਿਅੰਗ ਕੱਸਦੇ ਨੇ ਸਰਕਾਰ ਦੇ ਉੱਪਰ, ਜਿਸ ਦੇ ਵਿੱਚ ਕਿਹਾ ਜਾਂਦਾ ਕਿ ਕਦੇ ਮੱਸਿਆ ਦੇ ਉੱਪਰ ਗਾਵਾਂ ਫਿਰਦੀਆਂ ਦੇਖੀਆਂ ਨੇ। ਤਾਂ ਇਹ ਜਿਹੜੀ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇਸੇ ਤਰ੍ਹਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸਾਡੇ ਮੂਸੇਵਾਲ ਸਾਹਿਬ ਦਾ ਮਾਮਲਾ ਹੱਲ ਨਹੀਂ ਹੋਇਆ, ਨਾ ਭਾਈ ਦੀਪ ਸਿੰਘ ਸਿੱਧੂ ਦਾ ਹੱਲ ਹੋਇਆ। ਸੋ ਇਹ ਸਾਰੀਆਂ ਚੀਜ਼ਾਂ ਇਹ ਸਾਨੂੰ ਸਿੱਖਾਂ ਨੂੰ ਰੜਕਦੀਆਂ। ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਟਾਈਮ ਦੇ ਵਿੱਚ ਹੋ ਗਈ ਸੀ, ਤੇ ਸੈਂਟਰ ਨੂੰ ਇੱਧਰਲੇ ਪਾਸੇ ਦੇਖ ਲੈਣਾ ਚਾਹੀਦਾ। ਇਹਨਾਂ ਦਾ ਕਹਿਣਾ ਹੈ ਜੀ ਅੰਮ੍ਰਿਤਪਾਲ ਜੋ ਮੁੱਦੇ ਚੱਕ ਰਹੇ ਨੇ, ਪੰਜਾਬ ਦੇ ਪੁਰਾਣੇ ਮੁੱਦੇ ਜੋ ਤੁਸੀਂ ਕਿਸੇ ਸਮੇਂ ਚੱਕਦੇ ਸੀਗੇ, ਉਹ ਦੁਬਾਰਾ ਚੱਕੇ ਜਾ ਰਹੇ इसका ਨੇ। मतलब है कि सिख भूले नहीं हैं और इनको वो रड़क है दिल में कि हमको इंसाफ नहीं मिल रहा। अगर सिखों के साथ बगाड़ेगा, मैं तो यही मोदी जी को कहूँगा कि ये अच्छी बात नहीं है। ਸਾਹਮਣੇ ਦੇਖੋ ਸਰ, ਸਾਹਮਣੇ ਜੀ ਕੈਮਰੇ ਸਾਹਮਣੇ ਆ ਜੀ। ਜਦੋਂ ਇਹ ਪੁੱਛਦੇ ਹੈ ਕਿ ਸਰਕਾਰ ਕਹਿ ਕੇ ਗਈ ਹੈ ਕਿ ਥੋੜੇ ਦਿਨਾਂ ਦੇ ਵਿੱਚ ਸਾਰਾ ਕੁਝ ਹੱਲ ਹੋ ਜਾਣਾ ਹੈ। ਜਦੋਂ ਸਪੀਕਰ ਸਾਹਿਬ ਨੇ ਇਹੋ ਜਿਹੀ ਗੱਲ ਕੀਤੀ ਤੇ ਮੈਂ ਡਰ ਗਿਆ। ਮੈਂ ਕਿਹਾ ਕਿਤੇ ਸਪੀਕਰ ਸਾਹਿਬ ਆਪਣੀ ਗੱਲ ਤਾਂ ਨਹੀਂ ਕਰਦੇ ਕਿ ਮੈਂ ਖਤਮ ਹੋ ਜਾਣਾ। ਤੇ ਇਹ ਤਾਂ ਦੇਖਿਆ ਜਾਊਗਾ ਕੀ ਕਰਦੀ ਹੈ ਸਰਕਾਰ। ਸੁਣ ਕੇ ਗਈ ਹੈ, ਉਹਨਾਂ ਨੇ ਤੋਥੋਂ ਵੋਟਾਂ ਲੈਣੀਆਂ, ਤੋਥੋਂ ਕੰਮ ਲੈਣੇ ਹੈ। ਜੇ ਤਾਂ ਆਪਣੇ ਵਾਅਦੇ ਤੇ ਰਹਿ ਜਾਣਗੇ ਜਿਹੜਾ ਹੈਗਾ, ਤਾਂ ਫਿਰ ਚੈਨ ਆ ਜੂਗੀ। ਹੁਣ 7 ਸਾਲ ਹੋ ਗਏ ਹੈ, ਸਾਨੂੰ ਪਤਾ ਨਹੀਂ ਕੀ ਸਮਝਦੀ ਹੈ ਹੁਕੂਮਤ ਦਿੱਲੀ ਦੀ। ਤੇ ਜਿਹੜਾ ਸਿੱਖਾਂ ਦਾ ਮਨ ਹੈ, ਉਹਨਾਂ ਦੀ ਅਣਖ ਖੋਲ ਪਈ ਹੈ, ਜਿਹਦੇ ਨਾਲ ਹੁਣ ਜੇ ਜ਼ਿਆਦਾ ਦੇਰੀ ਕਰੂਗੀ ਸਰਕਾਰ, ਤੇ ਸਰਕਾਰ ਦੇ ਹਿੱਤ ਦੇ ਵਿੱਚ ਨਹੀਂ ਹੋਣਾ। ਤੇ ਉਹਨਾਂ ਨੂੰ ਡਰ ਹੋਣਾ ਚਾਹੀਦਾ ਚੀਨ ਤੇ ਪਾਕਿਸਤਾਨ ਤੋਂ, ਸਿੱਖਾਂ ਤੋਂ ਡਰ ਨਹੀਂ ਹੋਣਾ ਚਾਹੀਦਾ। ਸਾਡੇ ਤੇ BSF ਲਾਤੀ ਹੈ, ਸਾਡੇ ਉੱਤੇ ਰਾਜੋਆਣਾ ਸਾਹਿਬ ਨੂੰ ਕਹਿੰਦੇ ਆ ਕਿ ਇਨਸਾਫ ਅਜੇ ਨਹੀਂ ਮਿਲ ਸਕਦਾ, ਕਿਉਂ ਕਰਕੇ ਬਾਰਡਰ ਦੀ ਸਟੇਟ ਹੈ। ਸੋ ਸਾਰੇ ਸਾਡੇ ਬੰਦੀ ਫਸੇ ਹੋਏ ਹੈ। ਸਾਡੇ ਮੂਸੇਵਾਲ ਸਾਹਿਬ ਦਾ ਮਾਮਲਾ ਹੱਲ ਨਹੀਂ ਹੋਇਆ, ਨਾ ਭਾਈ ਦੀਪ ਸਿੰਘ ਸਿੱਧੂ ਦਾ ਹੱਲ ਹੋਇਆ। ਸੋ ਇਹ ਸਾਰੀਆਂ ਚੀਜ਼ਾਂ ਇਹ ਸਾਨੂੰ ਸਿੱਖਾਂ ਨੂੰ ਰੜਕਦੀਆਂ। ਗੁਰਮੀਤ ਰਾਮ ਨੂੰ 40 ਦਿਨ ਦੀ ਗੁਰਮੀਤ ਰਾਮ ਰਹੀਮ ਨੂੰ 40 ਦਿਨ ਦੀ ਪੈਰੋਲ ਮਿਲ ਗਈ ਦੁਬਾਰਾ। ਮੈਂ ਨਹੀਂ ਸਮਝਿਆ। ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲ ਗਈ। ਹਾਂ, ਹੁਣ ਦੇਖੋ ਇਹ ਸਰਕਾਰਾਂ ਕਿਵੇਂ ਕਰਦੀਆਂ। 15 ਅਗਸਤ ਨੂੰ ਇਹ ਕਹਿੰਦੇ ਆ ਸਾਡਾ ਆਜ਼ਾਦੀ ਦਾ ਦਿਵਸ ਹੈ, ਤੇ 15 ਅਗਸਤ ਨੂੰ ਉਹ ਬਦਮਾਸ਼ ਜਿਹੜੇ ਬਲਾਤਕਾਰ ਦੇ ਵਿੱਚ, ਕਤਲਾਂ ਦੇ ਵਿੱਚ ਬੀਬੀ ਬਾਣੋ ਗੁਜਰਾਤ ਵਾਲੀ ਨੂੰ ਤੇ ਉਹਦੇ ਰਿਸ਼ਤੇਦਾਰਾਂ ਨੂੰ ਮਾਰ ਕੇ ਗਏ ਸੀ, 15 ਅਗਸਤ ਨੂੰ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰਤਾ। ਮੇਰਾ ਮਤਲਬ ਹੈ ਕਿ ਜੇ ਬਲਾਤਕਾਰੀਆਂ ਨੂੰ
ਤੇ ਇਹੋ ਜਿਹੇ ਮਾੜੇ ਬੰਦਿਆਂ ਨੂੰ ਰਿਹਾ ਕਰਨਾ ਹੈ ਤੇ ਇਹਨੂੰ ਪੇਰੋਲ ਦੇ ਦੇਣੀ ਹੈ। ਜਿਹੜਾ ਸਾਧ ਹੈ ਸਰਸੇ ਵਾਲਾ ਮੋੜ, ਜਿਹੜਾ ਬੰਬ ਬਲਾਸਟ ਹੋਇਆ ਸੀ, ਉਹਦਾ ਕੁਛ ਨਹੀਂ ਕਰਨਾ ਹੈਗਾ। ਜਿਹੜੀਆਂ 328 ਮਹਾਰਾਜ ਦੇ ਸਰੂਪ ਇਹਨਾਂ ਨੇ ਗੁੰਮ ਕਰਤੇ ਹੈ ਜਾਂ ਵੇਚਤੇ, ਉਹਦਾ ਨਹੀਂ ਕੁਛ ਕਰਨਾ। ਸਿੱਖਾਂ ਨੂੰ ਇਨਸਾਫ ਨਹੀਂ ਦੇਣਾ। ਜਿਹੜੀ ਕਬਰ ਨੌ ਨਿਹਾਲ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਸੀ, ਉਹਨਾਂ ਨੇ ਡਿਊਟੀ ਬਣਵਾਈ ਸੀ ਤਰਨ ਤਾਰਨ ਸਾਹਿਬ ਦੇ ਦਰਬਾਰ ਸਾਹਿਬ ਦੇ ਉੱਤੇ। ਉਹ SGPC ਨੇ ਦਸਖਤਾਂ ਹੇਠ ਇੱਕ ਕਾਰ ਸੇਵਾ ਵਾਲੇ ਬਾਬਾ ਜੀ ਜਗਤਾਰ ਸਿੰਘ ਨੂੰ ਕਿਹਾ ਕਿ ਇਹਨੂੰ ਢਾਹ ਦਿਓ। ਫਿਰ ਸਾਡਾ ਵਿਰਸਾ ਕਿੱਥੇ ਰਹੂਗਾ ਜੇ SGPC ਆਪਣੇ ਵਿਰਸੇ ਨੂੰ ਆਪ ਢਾਈ ਜਾਊਗੀ। ਫਿਰ ਬਾਬਾ ਟੋਡਰਮਲ ਦੀ ਹਵੇਲੀ ਕੰਪਲੀਟ ਨਹੀਂ ਹੋ ਰਹੀ। ਸਾਰੇ ਪਾਸੇ ਸਿੱਖ ਫਸੇ ਪਏ ਆ। ਅਸੀਂ ਬੇਨਤੀ ਕਰਦੇ ਹਾਂ ਕਿ ਅੱਜ ਜਿਹੜੀਆਂ ਤੁਸੀਂ ਸਾਰਿਆਂ ਦੀਆਂ ਸਪੀਚਾਂ ਸੁਣੀਆਂ, ਉਹਦੇ ਵਿੱਚ ਮੈਨੂੰ ਐਂ ਲੱਗਦਾ ਹੈ ਕਿ ਸਿੱਖਾਂ ਦੀ ਇੱਕ ਰਾਏ ਪ੍ਰਗਟ ਹੋ ਰਹੀ ਹੈ, ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਟਾਈਮ ਦੇ ਵਿੱਚ ਹੋ ਗਈ ਸੀ, ਤੇ ਸੈਂਟਰ ਨੂੰ ਇੱਧਰਲੇ ਪਾਸੇ ਦੇਖ ਲੈਣਾ ਚਾਹੀਦਾ। ਕੁੰਵਰ ਵਿਜੇ ਪ੍ਰਤਾਪਪੁਰਾਂ ਦੀ ਅੱਜ ਦੀ ਪੂਰੀ ਗੱਲਬਾਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ? ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਬੀਬੀ ਜੀ, ਉਹਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਨਾਲ ਇਹਦੇ ਨਾਲ ਜੋੜ ਦਿਓ। ਹਾਂ। ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਮੈਂ ਅੱਜ ਆਇਆ, ਮੈਨੂੰ ਅਫਸੋਸ ਆ ਮੈਂ ਖਾਲੀ ਹੱਥ ਆਇਆ। ਜਾਂਦੇ ਜਾਂਦੇ ਕੁਲਤਾਰ ਸੰਧਵਾ ਕਹਿ ਕੇ ਕਿ ਆਉਣ ਵਾਲੇ ਮਹੀਨੇ ਡੇਢ ਮਹੀਨੇ 'ਚ ਸ਼ੁਕਰਾਨਾ ਸਮਾਗਮ ਕਰਾਂਗੇ। ਦੋ ਬਿਆਨ ਸਰਕਾਰ ਦੇ ਨੁਮਾਇੰਦੇ ਤੋਂ ਵੱਖੋ ਵੱਖਰੇ ਬਿਆਨ ਦੇ ਕੇ ਗਏ ਆ। ਉਹ ਸਪੀਕਰ ਨੇ ਕਿਹਾ ਨਾ ਸ਼ੁਕਰੀਆ ਹਨ। ਸਰਕਾਰ ਦੇ ਨੁਮਾਇੰਦੇ ਆਏ, 3 ਨੁਮਾਇੰਦੇ ਆਏ, 2 ਬਿਆਨ ਦੇ ਕੇ ਗਏ ਵੱਖਰੋ ਵੱਖਰੇ। ਫਿਰ ਤੁਸੀਂ ਕਦੇ ਮੱਸਿਆ ਤੇ ਮੇਲੇ ਤੇ ਗਏ ਹੋ? ਗੁਆਚੀਆਂ ਹੋਈਆਂ ਗਾਵਾਂ ਦੇਖੀਆਂ? ਮੱਸਿਆ ਤੇ ਮੇਲੇ ਤੇ ਗੁਆਚੀਆਂ ਹੋਈਆਂ ਗਾਵਾਂ ਦੇਖੀਆਂ? ਫਿਰ ਤੁਹਾਡਾ ਜਵਾਬ ਤਾਂ ਮੈਂ ਦੇਤਾ ਹੈ ਬੀਬਾ। अमृतपाल जी इन्हीं मुद्दों को बार-बार उठा रहे हैं, बातें कर रहे हैं। मैं तो सुन नहीं सकता। अमृतपाल जी इन्हीं मुद्दों को वापस उठा रहे हैं। बहुत यंग जो दुबई से वापस आए हैं, वो इन पंजाब के इश्यूज को इतना डिटेल में बात कर रहे हैं। आपको उनके बारे में क्या लगता है? अमृतपाल से ਇਹਨਾਂ ਦਾ ਕਹਿਣਾ ਹੈ ਜੀ ਅੰਮ੍ਰਿਤਪਾਲ ਜੋ ਮੁੱਦੇ ਚੱਕ ਰਹੇ ਨੇ, ਪੰਜਾਬ ਦੇ ਪੁਰਾਣੇ ਮੁੱਦੇ ਜੋ ਤੁਸੀਂ ਕਿਸੇ ਸਮੇਂ ਚੱਕਦੇ ਸੀਗੇ, ਉਹ ਦੁਬਾਰਾ ਚੱਕੇ ਜਾ ਰਹੇ उसका ਨੇ। मतलब है कि सिख भूले नहीं हैं और इनको वो रड़क है दिल में कि हमको इंसाफ नहीं मिल रहा। और इंडिया चीन से हार रहा है, पाकिस्तान से डर रहा है, कश्मीर में बहुत जुल्म कर रहा है। अगर सिखों के साथ बगाड़ेगा, मैं तो यही मोदी जी को कहूँगा कि ये अच्छी बात नहीं है। ਮਾਨ ਸਾਹਿਬ, ਤੁਸੀਂ ਕਾਨੂੰਨ ਦੇ ਬਾਰੇ ਵੱਡੀ ਸਮਝ ਰੱਖਦੇ ਹੋ। ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਤੋਂ ਪੁੱਛਗਿੱਛ ਕੱਲ੍ਹ ਕੀਤੀ ਜੇ ਗਈ, ਪਰਸੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਪੁੱਛਗਿੱਛ ਕੀਤੀ ਗਈ, ਔਰ 2 ਵਾਰ ਹੋ ਗਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਸਿੱਟ ਨੇ ਨਾਮਜ਼ਦ ਕੀਤਾ ਔਰ ਨੋਟਿਸ ਭੇਜਿਆ ਔਰ ਪੁੱਛਗਿੱਛ ਕੀਤੀ। ਕੀ ਤੁਹਾਨੂੰ ਲੱਗਦਾ ਕਿ ਸਰਕਾਰ ਦੇ ਅੱਜ ਦੇ ਬਿਆਨ ਦੇ ਵਿੱਚ ਕੁਝ ਝਲਕਦਾ ਕਿ ਉਹਨਾਂ 'ਤੇ ਕੋਈ ਕਾਰਵਾਈ ਹੋ ਸਕਦੀ ਹੈ, ਜਾਂ ਸਰਕਾਰ ਦੇ ਹੱਥ ਕੁਛ ਇਸ ਟਾਈਮ ਦੇ ਵਿੱਚ ਲੱਗਾ ਹੋਊਗਾ? ਜੇ ਇਹੋ ਜਿਹੀ ਗੱਲ ਹੁੰਦੀ ਭਰੋਸੇ ਵਾਲੀ, ਤੇ ਅੱਜ ਸਪੀਕਰਾਂ ਨੇ ਸਮਝਣਾ ਸੀਗਾ ਕਿ ਸਾਨੂੰ ਭਰੋਸਾ ਹੈ ਜੋ ਕੁਝ ਹੋ ਰਿਹਾ ਹੈ। ਪਰ ਬਾਦਲ ਸਾਹਿਬ ਦੇ ਉੱਤੇ ਇਲਜ਼ਾਮ ਲੱਗਣੇ, ਨਾਲੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾਉਣੀਆਂ, ਸਿੱਖਾਂ ਨੂੰ ਮਰਵਾ ਦੇਣਾ, ਕਤਲ ਦੇ ਕੇਸ ਪਏ ਹੋਏ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ਚੱਲ ਰਹੇ ਹੈ, ਤੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਬਾਦਲ ਸਾਹਿਬ ਨੂੰ ਤੇ ਸੁਖਬੀਰ ਸਿੰਘ ਨੂੰ ਤੇ ਇਹਨਾਂ ਦੇ ਟੱਬਰ ਨੂੰ ਤੇ ਇਹਨਾਂ ਦੀ ਪਾਰਟੀ ਨੂੰ, ਕਿ ਇਹੋ ਜਿਹੇ ਇਲਜ਼ਾਮ ਨਹੀਂ ਲੱਗਣੇ ਚਾਹੀਦੇ। ਹੁਣ ਸਾਡੇ ਉੱਤੇ ਇਲਜ਼ਾਮ ਲੱਗੇ ਆ ਕਿ ਅਸੀਂ ਖਾਲਿਸਤਾਨ ਚਾਹੁੰਦੇ ਹਾਂ, ਅਸੀਂ ਅਲੱਗਾ ਦੇਸ਼। ਇਹ ਤਾਂ ਬੰਦਿਆਂ ਵਰਗੇ ਇਲਜ਼ਾਮ ਹਨ ਨਾ। ਪਰ ਬਾਦਲ ਸਾਹਿਬ ਦੇ ਉੱਤੇ ਇਲਜ਼ਾਮ ਲੱਗ ਜੇ ਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਹੈ, ਜਿਹੜਾ ਸਰਸੇ ਵਾਲਾ ਸਾਧ ਹੈ ਉਹਨੂੰ ਮਾਫ ਕਰਨ ਦੇ ਲਈ SGPC ਤੋਂ 92 ਲੱਖ ਰੁਪਈਆ ਇਸ਼ਤਿਹਾਰਬਾਜ਼ੀ ਕੀਤੀ ਹੈ। ਸੋ ਮੇਰਾ ਮਤਲਬ ਇਹ ਬਾਦਲ ਸਾਹਿਬ ਤੇ ਉਹਨਾਂ ਦੇ ਪਰਿਵਾਰ ਨੂੰ ਠੀਕ ਹੋਣਾ ਚਾਹੀਦਾ, ਇਹ ਸੋਚਣਾ ਚਾਹੀਦਾ ਉਹਨਾਂ ਨੂੰ
ਕਿ ਅਸੀਂ ਕਿੱਥੇ ਖੜੇ ਹਾਂ। ਮਾਨ ਸਾਹਿਬ, ਸਾਨੂੰ ਹਜੇ ਇਹ ਨਿਆਂ ਨਹੀਂ ਮਿਲਿਆ ਕਿ ਬੇਅਦਬੀ ਹੋਈ ਆ ਤੇ ਬਾਰ-ਬਾਰ ਪੰਜਾਬ ਦੇ ਵਿੱਚ ਵਾਰ-ਵਾਰੀ ਘਟਨਾਵਾਂ ਵੱਧ ਰਹੀਆਂ। ਪਿਛਲੇ ਇੱਕ ਹਫ਼ਤੇ ਦੇ ਵਿੱਚ ਹੀ ਅੰਮ੍ਰਿਤਸਰ ਏਰੀਆ ਦੇ ਵਿੱਚ 3 ਘਟਨਾਵਾਂ ਫਿਰ ਤੋਂ ਹੀ ਵਾਪਰੀਆਂ, ਜਿਹੜੀਆਂ ਕਿ ਲਗਾਤਾਰ ਕੋਸ਼ਿਸ਼ ਹੋਈ ਆ। ਕੀ ਲੱਗਦਾ ਕਿ ਕਾਹਤੋਂ ਹੌਸਲੇ ਇਹਨਾਂ ਲੋਕਾਂ ਦੇ ਬੁਲੰਦ ਆ ਤੇ ਮਾਨਸਿਕ ਰੋਗੀ ਦੱਸ ਦਿੱਤਾ ਜਾਂਦਾ ਬਾਅਦ 'ਚ ਉਹਨਾਂ ਲੋਕਾਂ ਨੂੰ? ਬੀਬਾ ਜੀ, ਮੁਸਲਮਾਨਾਂ ਦਾ ਮੁਲਕ ਹੈ, ਉੱਥੇ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਹੈ। ਇੰਡੀਆ ਹਿੰਦੂਆਂ ਦਾ ਮੁਲਕ ਹੈ, ਉੱਥੇ ਭਗਵਤ ਗੀਤਾ ਦੀ ਕਦੇ ਬੇਅਦਬੀ ਹੋਈ ਹੈ? ਬੱਬਰੀ ਮਸਜਿਦ ਨੂੰ ਭੰਨ ਕੇ ਉਹਦੇ ਉੱਤੇ ਰਾਮ ਮੰਦਿਰ ਬਣਾਇਆ ਗਿਆ। ਈਸਾਈਆਂ ਦੇ ਮੁਲਕ ਹੈ, ਉੱਥੇ ਉਹਨਾਂ ਦੇ ਧਾਰਮਿਕ ਗ੍ਰੰਥ ਬਾਈਬਲ ਦੇ ਉੱਤੇ ਕਦੇ ਬੇਇੱਜ਼ਤੀ ਹੋਈ ਹੈ? ਆਪਣੇ ਕੋਲੇ ਆਪਣਾ ਦੇਸ਼ ਨਹੀਂ ਹੈ ਤੇ ਗੁਰੂ ਮਹਾਰਾਜ ਕਹਿੰਦੇ ਹੈ ਕਿ ਇਨ ਗਰੀਬ ਸਿੱਖੋਂ ਕੋ ਦੂੰ ਪਾਤਸ਼ਾਹੀ। ਤੇ ਜਿਹੜੇ ਰਾਜ ਮੰਗਦੇ ਹੈ ਉਹ ਲੜਦੇ ਹੁੰਦੇ ਆ। 10ਵੇਂ ਪਾਤਸ਼ਾਹ ਕਹਿੰਦੇ ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਚਲੋ ਸ਼ੁਕਰੀਆ ਸਾਹਿਬ, ਸ਼ੁਕਰੀਆ ਜੀ। ਤਾਂ ਅਸੀਂ ਇੱਥੇ ਮੁਲਾਕਾਤ ਹੈ ਜਿਹੜੀ ਕਿ ਬਹਿਮਲ ਕਲਾਂ ਦੀ ਧਰਤੀ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਪਹੁੰਚੇ ਸੀ, ਤਾਂ ਉਹਨਾਂ ਦੇ ਨਾਲ ਹੋਈ ਆ ਗੱਲਬਾਤ। ਤਾਂ ਸਿਮਰਨਜੀਤ ਸਿੰਘ ਮਾਨ ਦਾ ਸਾਫ਼-ਸਾਫ਼ ਕਹਿਣਾ ਕਿ ਜਿਹੜੀ ਸਰਕਾਰ ਨੇ ਨੁਮਾਇੰਦੇ ਭੇਜੇ ਸੀ ਇੱਥੇ, ਉਹਨਾਂ ਦੇ 2 ਬਿਆਨ ਵੱਖੋ ਵੱਖਰੇ ਸੀ। ਤਾਂ ਉਹਨਾਂ 2 ਬਿਆਨਾਂ ਨੂੰ ਦੇਖਦੇ ਹੋਏ ਮਾਨ ਸਾਹਿਬ ਕਹਿੰਦੇ ਨੇ ਕਿ ਇੱਕ ਵਿਅੰਗ ਕੱਸਦੇ ਨੇ ਸਰਕਾਰ ਦੇ ਉੱਪਰ, ਜਿਸ ਦੇ ਵਿੱਚ ਕਿਹਾ ਜਾਂਦਾ ਕਿ ਕਦੇ ਮੱਸਿਆ ਦੇ ਉੱਪਰ ਗਾਵਾਂ ਫਿਰਦੀਆਂ ਦੇਖੀਆਂ ਨੇ। ਤਾਂ ਇਹ ਜਿਹੜੀ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਹੈ, ਇਸੇ ਤਰ੍ਹਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸਾਡੇ ਮੂਸੇਵਾਲ ਸਾਹਿਬ ਦਾ ਮਾਮਲਾ ਹੱਲ ਨਹੀਂ ਹੋਇਆ, ਨਾ ਭਾਈ ਦੀਪ ਸਿੰਘ ਸਿੱਧੂ ਦਾ ਹੱਲ ਹੋਇਆ। ਸੋ ਇਹ ਸਾਰੀਆਂ ਚੀਜ਼ਾਂ ਇਹ ਸਾਨੂੰ ਸਿੱਖਾਂ ਨੂੰ ਦਿਲ में कि हमको इंसाफ नहीं मिल रहा। अगर सिखों के साथ बगाड़ेगा, मैं तो यही मोदी जी को कहूँगा कि ये अच्छी बात नहीं है। ਸਾਹਮਣੇ ਦੇਖੋ ਸਰ, ਸਾਹਮਣੇ ਜੀ ਕੈਮਰੇ ਸਾਹਮਣੇ ਆ ਜੀ। ਜਦੋਂ ਇਹ ਪੁੱਛਦੇ ਹੈ ਕਿ ਸਰਕਾਰ ਕਹਿ ਕੇ ਗਈ ਹੈ ਕਿ ਥੋੜੇ ਦਿਨਾਂ ਦੇ ਵਿੱਚ ਸਾਰਾ ਕੁਝ ਹੱਲ ਹੋ ਜਾਣਾ ਹੈ, ਇਹ ਹੈ ਸਾਨੂੰ ਪਤਾ ਨਹੀਂ ਕੀ ਸਮਝਦੀ ਹੈ ਹੁਕੂਮਤ ਦਿੱਲੀ ਦੀ। ਤੇ ਜਿਹੜਾ ਸਿੱਖਾਂ ਦਾ ਮਨ ਹੈ ਉਹਨਾਂ ਦੀ ਅਣਖ ਖੋਲ ਪਈ ਹੈ, ਜਿਹਦੇ ਨਾਲ ਹੁਣ ਜੇ ਜ਼ਿਆਦਾ ਦੇਰੀ ਕਰੂਗੀ ਸਰਕਾਰ ਤੇ ਸਰਕਾਰ ਦੇ ਹਿੱਤ ਦੇ ਵਿੱਚ ਨਹੀਂ ਹੋਣਾ। ਤੇ ਉਹਨਾਂ ਨੂੰ ਡਰ ਹੋਣਾ ਚਾਹੀਦਾ ਚੀਨ ਤੇ ਪਾਕਿਸਤਾਨ ਤੋਂ, ਸਿੱਖਾਂ ਤੋਂ ਡਰ ਨਹੀਂ ਹੋਣਾ ਚਾਹੀਦਾ। ਸਾਡੇ ਤੇ BSF ਲਾਤੀ ਹੈ, ਸਾਡੇ ਉੱਤੇ ਰਾਜੋਆਣਾ ਸਾਹਿਬ ਨੂੰ ਕਹਿੰਦੇ ਆ ਕਿ ਇਨਸਾਫ ਅਜੇ ਨਹੀਂ ਮਿਲ ਸਕਦਾ ਕਿਉਂ ਕਰਕੇ ਬਾਰਡਰ ਦੀ ਸਟੇਟ ਹੈ। ਸੋ ਸਾਰੇ ਸਾਡੇ ਬੰਦੀ ਫਸੇ ਹੋਏ ਹੈ। ਸਾਡੇ ਮੂਸੇਵਾਲ ਸਾਹਿਬ ਦਾ ਮਾਮਲਾ ਹੱਲ ਨਹੀਂ ਹੋਇਆ, ਨਾ ਭਾਈ ਦੀਪ ਸਿੰਘ ਸਿੱਧੂ ਦਾ ਹੱਲ ਹੋਇਆ। ਸੋ ਇਹ ਸਾਰੀਆਂ ਚੀਜ਼ਾਂ ਇਹ ਸਾਨੂੰ ਸਿੱਖਾਂ ਨੂੰ ਰੜਕਦੀਆਂ। ਗੁਰਮੀਤ ਰਾਮ ਜੀ ਨੂੰ 40 ਦਿਨ ਦੀ ਗੁਰਮੀਤ ਰਾਮ ਜੀ ਨੂੰ 40 ਦਿਨ ਦੀ ਪੈਰੋਲ ਮਿਲ ਗਈ ਹੈ ਦੁਬਾਰਾ। ਮੈਂ ਨਹੀਂ ਸਮਝਿਆ। ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲ ਗਈ। ਹਾਂ, ਹੁਣ ਦੇਖੋ ਇਹ ਸਰਕਾਰਾਂ ਕਿਵੇਂ ਕਰਦੀਆਂ। 15 ਅਗਸਤ ਨੂੰ ਇਹ ਕਹਿੰਦੇ ਆ ਸਾਡਾ ਆਜ਼ਾਦੀ ਦਾ ਦਿਵਸ ਹੈ, ਤੇ 15 ਅਗਸਤ ਨੂੰ ਉਹ ਬਦਮਾਸ਼ ਜਿਹੜੇ ਬਲਾਤਕਾਰ ਦੇ ਵਿੱਚ, ਕਤਲਾਂ ਦੇ ਵਿੱਚ ਬੀਬੀ ਬਾਣੋ ਗੁਜਰਾਤ ਵਾਲੀ ਨੂੰ ਤੇ ਉਹਦੇ ਰਿਸ਼ਤੇਦਾਰਾਂ ਨੂੰ ਮਾਰ ਕੇ ਗਏ ਸੀ, 15 ਅਗਸਤ ਨੂੰ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰਤਾ। ਮੇਰਾ ਮਤਲਬ ਹੈ ਕਿ ਜੇ ਬਲਾਤਕਾਰੀਆਂ ਨੂੰ ਤੇ ਇਹੋ ਜਿਹੇ ਮਾੜੇ ਬੰਦਿਆਂ ਨੂੰ ਰਿਹਾ ਕਰਨਾ ਹੈ ਤੇ ਇਹਨੂੰ ਪੇਰੋਲ ਦੇ ਦੇਣੀ ਹੈ। ਜਿਹੜਾ ਸਾਧ ਹੈ ਸਰਸੇ ਵਾਲਾ ਮੋੜ, ਜਿਹੜਾ ਬੰਬ ਬਲਾਸਟ ਹੋਇਆ ਸੀ, ਉਹਦਾ ਕੁਛ ਨਹੀਂ ਕਰਨਾ ਹੈਗਾ। ਜਿਹੜੀਆਂ 328 ਮਹਾਰਾਜ ਦੇ ਸਰੂਪ ਇਹਨਾਂ ਨੇ ਗੁੰਮ ਕਰਤੇ ਹੈ ਜਾਂ ਵੇਚਤੇ, ਉਹਦਾ ਨਹੀਂ ਕੁਛ ਕਰਨਾ।
ਸਿੱਖਾਂ ਨੂੰ ਇਨਸਾਫ ਨਹੀਂ ਦੇਣਾ। ਜਿਹੜੀ ਕਬਰ ਨੌ ਨਿਹਾਲ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਸੀ, ਉਹਨਾਂ ਨੇ ਡਿਊਟੀ ਬਣਵਾਈ ਸੀ ਤਰਨਤਾਰਨ ਸਾਹਿਬ ਦੇ ਦਰਬਾਰ ਸਾਹਿਬ ਦੇ ਉੱਤੇ। ਉਹ SGPC ਨੇ ਦਸਖਤਾਂ ਹੇਠ ਇੱਕ ਕਾਰ ਸੇਵਾ ਵਾਲੇ ਬਾਬਾ ਜੀ ਜਗਤਾਰ ਸਿੰਘ ਨੂੰ ਕਿਹਾ ਕਿ ਇਹਨੂੰ ਢਾਹ ਦਿਓ। ਫਿਰ ਸਾਡਾ ਵਿਰਸਾ ਕਿੱਥੇ ਰਹੂਗਾ ਜੇ SGPC ਆਪਣੇ ਵਿਰਸੇ ਨੂੰ ਆਪ ਢਾਈ ਜਾਊਗੀ। ਫਿਰ ਬਾਬਾ ਟੋਡਰਮਲ ਦੀ ਹਵੇਲੀ ਕੰਪਲੀਟ ਨਹੀਂ ਹੋ ਰਹੀ। ਸਾਰੇ ਪਾਸੇ ਸਿੱਖ ਫਸੇ ਪਏ ਆ। ਅਸੀਂ ਬੇਨਤੀ ਕਰਦੇ ਹਾਂ ਕਿ ਅੱਜ ਜਿਹੜੀਆਂ ਤੁਸੀਂ ਸਾਰਿਆਂ ਦੀਆਂ ਸਪੀਚਾਂ ਸੁਣੀਆਂ, ਉਹਦੇ ਵਿੱਚ ਮੈਨੂੰ ਐਂ ਲੱਗਦਾ ਹੈ ਕਿ ਸਿੱਖਾਂ ਦੀ ਇੱਕ ਰਾਏ ਪ੍ਰਗਟ ਹੋ ਰਹੀ ਹੈ, ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਟਾਈਮ ਦੇ ਵਿੱਚ ਹੋ ਗਈ ਸੀ, ਤੇ ਸੈਂਟਰ ਨੂੰ ਇੱਧਰਲੇ ਪਾਸੇ ਦੇਖ ਲੈਣਾ ਚਾਹੀਦਾ। ਕੁੰਵਰ ਵਿਜੇ ਪ੍ਰਤਾਪਪੁਰਾਂ ਦੀ ਅੱਜ ਦੀ ਪੂਰੀ ਗੱਲਬਾਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ? ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਬੀਬੀ ਜੀ, ਉਹਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਨਾਲ ਇਹਦੇ ਨਾਲ ਜੋੜ ਦਿਓ। ਹਾਂ। ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਮੈਂ ਅੱਜ ਆਇਆ, ਮੈਨੂੰ ਅਫਸੋਸ ਆ ਮੈਂ ਖਾਲੀ ਹੱਥ ਆਇਆ। ਜਾਂਦੇ ਜਾਂਦੇ ਕੁਲਤਾਰ ਸੰਧਵਾ ਕਹਿ ਗਏ ਕਿ ਆਉਣ ਵਾਲੇ ਮਹੀਨੇ ਡੇਢ ਮਹੀਨੇ 'ਚ ਸ਼ੁਕਰਾਨਾ ਸਮਾਗਮ ਕਰਾਂਗੇ। ਦੋ ਬਿਆਨ ਸਰਕਾਰ ਦੇ ਨੁਮਾਇੰਦੇ ਤੋਂ ਵੱਖੋ ਵੱਖਰੇ ਬਿਆਨ ਦੇ ਕੇ ਗਏ ਆ। ਉਹ ਸਪੀਕਰ ਨੇ ਕਿਹਾ ਨਾ ਸ਼ੁਕਰੀਆ ਹਨ। ਸਰਕਾਰ ਦੇ ਨੁਮਾਇੰਦੇ ਆਏ, 3 ਨੁਮਾਇੰਦੇ ਆਏ, 2 ਬਿਆਨ ਦੇ ਕੇ ਗਏ ਵੱਖੋ ਵੱਖਰੇ। ਫਿਰ ਤੁਸੀਂ ਕਦੇ ਮੱਸੇ डिटेल में बात कर रहे हैं, आपको उनके बारे में क्या लगता है? ਅੰਮ੍ਰਿਤਪਾਲ ਸਿੰਘ ਇਹਨਾਂ ਦਾ ਕਹਿਣਾ ਹੈ ਜੀ ਅੰਮ੍ਰਿਤਪਾਲ ਜੋ ਮੁੱਦੇ ਚੱਕ ਰਹੇ ਨੇ, ਪੰਜਾਬ ਦੇ ਪੁਰਾਣੇ ਮੁੱਦੇ ਜੋ ਤੁਸੀਂ ਕਿਸੇ ਸਮੇਂ ਚੱਕਦੇ ਸੀਗੇ, ਉਹ ਦੁਬਾਰਾ